ਇੰਡੀਆ ਦੀ ਅਸੀਂ ਜਿਹੜੀ ਇੰਟਰਨਲ ਪੋਲਿਟਿਕਸ ਆ ਉਹਦੇ ਕਈ ਪਹਿਲੂਆਂ ਦਾ ਤੇ ਅਸੀਂ ਡਿਸਕਸ਼ਨ ਕੀਤੀ ਆ ਹੁਣ। ਤੇ ਦੂਜੇ ਪਾਸੇ ਇੱਕ ਜਿਹੜਾ ਹੋਰ ਬੜਾ ਇੰਪੋਰਟੈਂਟ ਫੈਕਟਰ ਇੰਡੀਆ ਦੇ ਸੰਦਰਭ 'ਚ ਦੇਖਣ ਨੂੰ ਮਿਲਿਆ ਕਿ ਜਿਹੜੀ ਇੰਡੀਆ ਦੀ ਫੋਰਨ ਪੋਲਿਸੀ ਸੀ, ਇੰਡੀਆ ਦੀ ਫੋਰਨ ਪੋਲਿਸੀ ਜਿਹੜੀ ਆ ਉਹ ਉਹਦੇ ਬਾਰੇ ਹੁਣ ਜਿਹੜੇ ਪੋਲੀਟੀਕਲ ਐਨਾਲਿਸਟ ਆ ਉਹ ਕਹਿ ਰਹੇ ਸੀ ਕਿ ਇਹ ਟੋਟਲ ਫੇਲੀਅਰ ਹੋਇਆ ਆ। ਚਾਹੇ ਉਹ ਅਮਰੀਕਾ ਦੇ ਮਾਮਲੇ 'ਚ ਹੋਵੇ, ਚਾਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਵੇਂ ਇੰਡੀਆ ਦਾ ਦੁਨੀਆ ਦੇ ਵਿੱਚ ਬਾਜ਼ ਉਗੜੇ ਆ। ਪਰ ਉਸ ਤੋਂ ਬਾਅਦ ਅਸੀਂ ਹੁਣ ਫੇਰ ਦੇਖ ਰਹੇ ਹਾਂ ਕਿ ਜਿਹੜੀ ਡੋਨਲਡ ਟਰੰਪ ਦੀ ਜਿਹੜੀ ਅਪਰੋਚ ਸੀ ਟੈਰਿਫ ਦੀ, ਉਹਦੇ ਨਾਲ ਜਿਹੜਾ ਇੱਕ, ਹਾਲਾਂਕਿ ਉਹ ਟੈਰਿਫ ਦੀ ਜਿਹੜੀ ਪਾਲਿਸੀ ਆ ਉਹਨੇ ਇੰਡੀਆ ਨੂੰ ਵੀ ਹਿੱਟ ਕੀਤਾ ਸੀ, ਪਰ ਉਸ ਜਿਹੜੀ ਸਿਚੁਏਸ਼ਨ ਸੀ ਉਹਦੇ ਚੋਂ ਇੰਡੀਆ ਨਵੇਂ ਜਿਹੜੇ ਰੋਡਸ ਆ ਉਹ ਬਿਲਡ ਕਰਨ ਦੇ ਵਿੱਚ ਵੀ ਹੁਣ ਇਹ ਲੱਗ ਰਿਹਾ ਕਿ ਉਹ ਕਾਮਯਾਬ ਹੋ ਰਿਹਾ, ਚਾਹੇ ਯੂਰਪ ਦੇ ਵਿੱਚ, ਕਿਉਂਕਿ ਸਾਰੀ ਦੁਨੀਆ ਅਮਰੀਕਾ ਦੀ ਇਸ ਸ਼ਿਫਟ ਤੋਂ ਬਾਅਦ ਨਵੀਆਂ ਮਾਰਕੀਟਸ ਲੱਭ ਰਹੀ ਆ। ਤਾਂ ਤੁਸੀਂ ਕੀ ਫਿਊਚਰ ਦੇਖ ਰਹੇ ਹੋ ਕਿ ਕੀ ਇੰਡੀਆ ਜਿਹੜਾ ਆ ਉਹ ਇਸ ਜਿਹੜੀ ਇਹ ਟਰਬੂਲੈਂਟ ਟਾਈਮਸ ਨੇ ਇਹ ਤੋਂ ਬਾਅਦ ਜਿਹੜਾ ਇੱਕ ਨਵਾਂ ਇਕਨੋਮਿਕਲ ਆਰਡਰ ਐਸਟੈਬਲਿਸ਼ ਹੋਣ ਜਾ ਰਿਹਾ, ਉਹਦੇ 'ਚ ਇੰਡੀਆ ਆਪਣੇ ਪੈਰ ਲਾ ਜਾਏਗਾ? ਜਿਵੇਂ ਅਸੀਂ ਕੈਨੇਡਾ ਦੇ ਵੀ ਹਵਾਲੇ ਨਾਲ ਦੇਖ ਰਹੇ ਹਾਂ ਕਿ ਉਹਨੇ ਜਿਹੜੀ ਆਪਣੀ ਸੋਵਰਨਿਟੀ ਤੇ ਅਟੈਕ ਦੀ ਗੱਲ ਨੂੰ ਸਾਈਡਲਾਈਨ ਕਰਤਾ ਤੇ ਉਹ ਟ੍ਰੇਡ ਨੈਗੋਸ਼ੀਏਸ਼ਨਸ ਕਰ ਰਹੇ ਆ ਇੰਡੀਆ ਦੇ ਨਾਲ। ਤੇ ਇੰਡੀਆ ਦੇ ਇਹ ਜਿਹੜਾ ਇਹ ਲੈਵਰੇਜ ਹੈ ਇੰਡੀਆ ਦੇ ਕੋਲ ਟ੍ਰੇਡ ਦੇ ਮਾਮਲੇ 'ਚ, ਇੱਕ ਵੱਡੀ ਮਾਰਕੀਟ ਦੇ ਮਾਮਲੇ 'ਚ, ਉਹਦਾ ਸਿੱਖ ਫੈਕਟਰ ਦੇ ਉੱਤੇ ਜਾਂ ਸਿੱਖ ਪੋਲਿਟਿਕਸ ਦੇ ਉੱਤੇ, ਖਾਸ ਤੌਰ ਤੇ ਡਾਇਸਪੋਰਾ ਦਾ ਜ਼ਿਕਰ ਕੀਤਾ, ਉਹਨਾਂ ਦੇ ਐਕਟਿਵਿਜ਼ਮ ਦੇ ਉੱਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ? ਉਹਦੀਆਂ ਸੰਭਾਵਨਾਵਾਂ ਕੀ ਦੇਖ ਰਹੇ ਹੋ? ਦੇਖੋ, ਬੜਾ ਦਿਲਚਸਪ ਤੁਹਾਡਾ ਸਵਾਲ ਹੈ। ਵੈਸੇ ਤਾਂ ਇਹ ਹੁੰਦਾ ਹੈ ਕਿ ਵੀ ਇਹ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ, ਖਾਸ ਤੌਰ ਤੇ ਫੋਰਨ ਪਾਲਿਸੀ, ਕੋਲਡ ਵਾਰ ਈਰਾ ਤੋਂ ਬਾਅਦ ਭਾਰਤ ਦੇ ਕੋਲ ਕੋਈ ਬਹੁਤੀ ਚੋਇਸ ਨਹੀਂ ਸੀ ਬਚੀ, ਕਿਉਂਕਿ ਕੋਲਡ ਵਾਰ ਈਰਾ ਵੇਲੇ ਭਾਰਤ ਸੋਵੀਅਤ ਯੂਨੀਅਨ ਦੇ ਆਰਬਿਟ ਦੇ ਵਿੱਚ ਹੀ ਘੁੰਮਦਾ ਸੀ। ਲੇਕਿਨ ਮਨਮੋਹਨ ਸਿੰਘ ਤੱਕ ਪਹੁੰਚਦਿਆਂ, ਜਿਵੇਂ ਪਿਛਲੇ ਦਿਨਾਂ 'ਚ ਹੀ ਮੌਂਟੇਕ ਸਿੰਘ ਆਲੂਵਾਲੀਆ ਨੇ ਇੱਕ ਆਪਣਾ ਐਡਰੈਸ ਦੇ ਵਿੱਚ ਮਨਮੋਹਨ ਸਿੰਘ ਬਾਰੇ ਕਿਹਾ ਕਿ ਜੀ ਉਹਨੇ 1991 ਦੇ ਵਿੱਚ ਜਦੋਂ ਉਹ ਫੋਰਨ ਜਿਹੜਾ ਫਾਈਨੈਂਸ ਮਿਨਿਸਟਰ ਬਣਦਾ, ਉਹਨੇ ਭਾਰਤ ਦਾ ਰੁਖ ਚੇਂਜ ਕੀਤਾ ਔਰ ਜੋ 2 ਵਾਰ ਪ੍ਰਾਈਮ ਮਿਨਿਸਟਰ ਰਹਿੰਦੇ ਆ ਭਾਰਤ ਦੀ ਇਕਨੋਮੀ ਨੂੰ 8% ਤੋਂ 10% ਤੱਕ ਅਪ ਵੀ ਖੜਿਆ। ਔਰ ਅਮਰੀਕਾ ਦੇ ਨਾਲ ਜਿਹੜੀ ਉਹਨਾਂ ਦੀਆਂ ਸਾਂਝਾਂ ਸੀ, ਖਾਸ ਤੌਰ ਤੇ ਇੰਡੋ US ਨਿਊਕਲੀਅਰ ਡੀਲ, ਉਹਦੇ ਥੱਲੇ ਨਵਾਂ ਚੈਪਟਰ ਖੋਲੇ। ਸੋ ਹੁਣ ਜੇ ਤੁਸੀਂ ਸੋਵੀਅਤ ਯੂਨੀਅਨ ਦੇ ਵੇਲੇ ਦਾ ਇੰਡੀਆ ਔਰ ਅਮਰੀਕਾ ਨੇ ਜਿਵੇਂ ਕਲਿੰਟਨ ਤੋਂ ਲੈ ਕੇ ਤੇ ਬਾਈਡਨ ਤੱਕ ਜਿਵੇਂ 25 ਸਾਲ ਇੰਡੀਆ ਨੂੰ ਪੈਂਪਰ ਕੀਤਾ, ਟੋਟਲ ਨੀਤੀ ਜਿਹੜੀ ਹੈ, ਕਿਉਂਕਿ ਉਦੋਂ ਤੱਕ ਚਾਈਨਾ ਦਾ ਉਭਾਰ ਅਮਰੀਕਾ ਨੂੰ ਇਹ ਫਿਕਰ ਪਾ ਰਿਹਾ ਸੀ ਕਿ ਚਾਈਨਾ ਨੂੰ ਉਹਦੇ ਖਿੱਤੇ ਦੇ ਵਿੱਚ ਹੀ ਘੁੱਟਣ ਦੇ ਲਈ ਜਿਹੜਾ ਉਹ ਭਾਰਤ ਨੂੰ ਬਿਲਡ ਕਰਨਾ ਬੜਾ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਭਾਰਤ ਦੇ ਪਿਛਲੇ ਗੁਨਾਹ ਵੀ ਇਗਨੋਰ ਕੀਤੇ, ਉਹਦੀਆਂ ਟਰਮਸ ਦੇ ਉੱਤੇ ਹੀ, ਭਾਵੇਂ ਟੈਰਿਫ ਵੀ ਭਾਰਤ ਲਾਈ ਗਿਆ, ਜੋ ਕੁਝ ਦੂਸਰਾ ਵੀ ਪਾਰਟ ਰਿਹਾ। ਲੇਕਿਨ ਤੁਸੀਂ ਇਹ ਦੇਖੋਗੇ ਕਿ ਲਗਭਗ 25 ਸਾਲ ਇਸ ਨੀਤੀ ਤੋਂ ਬਾਅਦ ਡੀਹਾਈਫਰੇਟ ਕਰਤਾ ਉਹਨਾਂ ਨੇ ਪਾਕਿਸਤਾਨ ਨਾਲੋਂ। ਹਾਲਾਂਕਿ ਪਾਕਿਸਤਾਨ ਨੂੰ ਬਿਲਟ ਹੀ ਅਮਰੀਕਾ ਨੇ ਕੀਤਾ, ਉਹਦੀ ਵੈਪਨਰੀ, ਉਹਦਾ ਸਾਰਾ, ਔਰ ਪਾਕਿਸਤਾਨ ਨੇ ਅਮਰੀਕਾ ਦੀਆਂ ਪ੍ਰੌਕਸੀ ਲੜਾਈਆਂ ਲੜੀਆਂ ਸੋਵੀਅਤ ਯੂਨੀਅਨ ਦੇ ਖਿਲਾਫ। ਨਤੀਜਾ ਉਹਨਾਂ ਦੀਆਂ ਆਪਣੀਆਂ ਬਰੂਹਾਂ ਤੇ ਦਹਿਸ਼ਤਗਰਦੀ ਆਈ। ਲੇਕਿਨ ਇਹ ਜਿਹੜੀਆਂ ਮੁਲਕਾਂ ਦੇ ਇੰਟਰਸਟ ਹੁੰਦੇ ਨੇ ਇਹ ਬੜੇ ਬਰੂਟਲ ਹੁੰਦੇ ਨੇ। ਇਹਨਾਂ ਦੇ ਵਿੱਚ ਕੋਈ ਰਾਈਟੀਅਸਨੈਸ, ਹਿਊਮਨ ਰਾਈਟਸ, ਰਾਈਟ ਔਰ ਰੋਂਗ ਦਾ ਕਨਸੈਪਟ ਨਹੀਂ ਹੁੰਦਾ। ਇਹਦੇ 'ਚ ਉਹਨਾਂ ਦਾ ਸੋ ਕਾਲਡ ਨੈਸ਼ਨਲ ਇੰਟਰਸਟ ਹੁੰਦਾ। ਪਰ ਜੇ ਪੱਛਮੀ ਸੱਭਿਆਚਾਰ ਦੇ ਹਵਾਲੇ ਨਾਲ ਜਾਂ ਪੱਛਮੀ ਨੇਸ਼ਨ ਸਟੇਟਸ ਦੇ ਹਵਾਲੇ ਨਾਲ ਕਹਿਣਾ ਹੋਏ ਤੇ ਇਹ ਮੋਰ ਔਰ ਲੈਸ ਫਾਈਨੈਂਸ਼ੀਅਲ ਇੰਟਰਸਟ ਨਾਲ ਜੁੜਿਆ ਹੁੰਦਾ ਹੈ। ਜਿਹੜਾ ਤੁਸੀਂ ਕੈਨੇਡਾ ਦੇ ਹਵਾਲੇ ਨਾਲ ਮਾਰਕ ਕਾਰਨੀ ਦੀ ਨੀਤੀ ਕਿ ਵਿਦਿਨ 3 ਇਅਰਸ ਅਜੇ ਟ੍ਰਾਇਲ ਕਿਸੇ ਕੰਡੇ ਨਹੀਂ ਲੱਗਾ, ਗੈਂਗਾਂ ਦੀ ਫਰੌਤੀ ਜਿਹੜੀ ਹੈ ਸਰੀ ਤੋਂ ਲੈ ਕੇ ਬਰੈਂਪਟਨ ਤੱਕ ਬਰਾਬਰ ਜਾਰੀ ਹੈ। ਇੰਡੀਆ ਨੇ ਕੋਈ ਜਿਹੜਾ ਉਹ ਜਿਹੜੀ ਹੈ ਰਿਗਰੈਟ ਤਾਂ ਦੂਰ ਦੀ ਗੱਲ, ਅਜੇ ਵੀ ਉਹ ਜਿਹੜੀ ਉਹਨਾਂ ਦੇ ਧੌਣ 'ਚ ਸਰੀਆ ਫਸਿਆ ਹੋਇਆ। ਇਹਦੇ ਬਾਵਜੂਦ ਕਿ ਜਸਟਿਨ ਟਰੂਡੋ ਹੋਰ ਵੀ ਠੀਕ ਸਾਬਤ ਹੋਏ, ਜਦੋਂ ਕਿ ਬ੍ਰਿਟਿਸ਼ ਇੰਟੈਲੀਜੈਂਸ ਦੀ ਬਰੀਫਿੰਗ ਦੀ ਗੱਲ ਬਲੂਮਬਰਗ ਦੇ ਸਾਹਮਣੇ ਲਿਆਂਦੀ ਔਰ ਇਹ ਸਬੂਤ ਕਰਦੇ ਰਹਿੰਦੇ ਰਹੇ। ਪਰ ਇਸ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਭਾਈ ਅਲਟੀਮੇਟਲੀ ਫਾਈਨੈਂਸ਼ੀਅਲ ਇੰਟਰਸਟ ਜਿਹੜੇ ਨੇ ਉਹ ਡਿਸਾਈਡਿੰਗ ਫੈਕਟਰ ਹੁੰਦੇ ਨੇ, ਪਹਿਲੀ ਗੱਲ। ਲੇਕਿਨ ਇਸ ਪੀਰੀਅਡ ਦੇ ਵਿੱਚ, ਇਹਨਾਂ 3 ਸਾਲ ਦੇ ਪੀਰੀਅਡ 'ਚ ਇੰਡੀਆ ਬੜੀ ਬੁਰੀ ਤਰ੍ਹਾਂ ਡਿਮਿਨਿਸ਼ ਹੋਇਆ। ਤੁਸੀਂ ਦੇਖੋ, ਕੁਆਡ ਭਾਵੇਂ ਪਹਿਲੀ ਟਰੰਪ ਦੀ ਟਰਮ ਵੇਲੇ ਇੰਡੀਆ ਨੂੰ ਉਹਨੇ ਜੁਆਇਨ ਕਰਾਇਆ,
ਔਰ ਕੁਆਡ ਦਾ ਮਕਸਦ ਸੀ, ਜਿਸ ਨੂੰ ਰਸ਼ੀਆ ਨੇ ਵੀ ਕਿਹਾ ਸੀ ਇਟ ਇਜ਼ ਏਸ਼ੀਆ ਦੀ ਨੈਟੋ, ਕਿ ਜੀ ਇਹ ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਔਰ ਇਹ ਜਿਹੜੇ ਨੇ ਇਹ ਸਾਰੇ ਦਾ ਮੁਕਾਬਲਾ ਕਰਨਗੇ ਚਾਈਨਾ ਦਾ। ਇਸ ਵੇਲੇ ਕੁਆਡ ਦੀ ਮੀਟਿੰਗ ਜਿਹੜੀ ਹੈ ਉਹ ਇੰਡੀਆ 'ਚ ਹੋਣੀ ਹੈ। ਕੋਈ ਟਰੰਪ ਨੇ ਜਾਣਾ ਨਹੀਂ ਜਾਣਾ, ਕੁਆਡ ਇਨਸਿਗਨੀਫਿਕੈਂਟ ਹੋ ਗਿਆ। ਇੰਡੀਆ ਨੂੰ ਬਾਹਰ ਕਰਕੇ ਉਹਨਾਂ ਨੇ ਔਕਸ ਬਣਾ ਲਿਆ। ਆਸਟ੍ਰੇਲੀਆ, ਯੂਕੇ, ਯੂਐਸ ਔਰ ਨਿਊਕਲੀਅਰ ਸਬਮਰੀਨ ਜਿਹੜੀਆਂ ਨੇ ਉਹ ਆਸਟ੍ਰੇਲੀਆ ਨੂੰ ਵੇਚੀਆਂ ਨੇ। ਹੁਣ ਆਉਣ ਵਾਲੇ ਪੀਰੀਅਡ ਦੇ ਵਿੱਚ ਅਜੇ ਤੱਕ ਵੀ ਨਾ ਤਾਂ ਇੰਡੀਆ ਦਾ ਅਮਰੀਕਾ ਦੇ ਨਾਲ ਟੈਰਿਫ ਡੀਲ ਫਾਈਨਲ ਹੋਈ ਹੈ, ਨਾ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਉਹਨਾਂ ਦਾ ਕੋਈ ਸਮਝੌਤਾ ਹੋਇਆ ਹੈ ਕਿਸੇ ਇੰਡੀਆ, ਕਿਉਂਕਿ ਪ੍ਰਚਾਰ ਤੰਤਰ ਦਾ ਮਾਸਟਰ ਹੈ। ਉਹ ਇਹ ਪ੍ਰਭਾਵ ਜ਼ਰੂਰ ਦਿੰਦੇ ਨੇ ਕਿ ਜੀ ਅਸੀਂ ਇੱਥੇ ਚਲੇ ਗਏ, ਉੱਥੇ ਚਲੇ ਗਏ। ਜੇ ਦਿੱਲੀ ਦੇ ਵਿੱਚ ਬਲਾਸਟ ਹੋ ਰਿਹਾ ਤੇ ਮੋਦੀ 2 ਦਿਨ ਜਾ ਕੇ ਭੂਟਾਨ 'ਚ ਬਹਿ ਕੇ ਕੀ ਮੈਸੇਜ ਦੇ ਰਿਹਾ? ਭੂਟਾਨ ਕਿਹੜੇ ਮੁਲਕਾਂ 'ਚੋਂ ਹੈ ਜਿੱਥੇ ਗਏ ਬਿਨਾਂ ਸਰ ਨਹੀਂ ਸੀ ਸਕਦਾ। ਮੈਨੂੰ ਲੱਗਦਾ ਹੈ ਵੀ ਇੰਡੀਆ ਦੇ ਵਿੱਚ ਬਿਲਕੁਲ ਇਹਨਾਂ 3 ਸਾਲਾਂ 'ਚ ਨੋਜ਼ ਡਾਈਵ ਉਹਨਾਂ ਦੀ ਪਾਲਿਸੀ ਗਈ ਹੈ। ਆਰਥਿਕਤਾ ਦੇ ਹਵਾਲੇ ਨਾਲ ਤੁਸੀਂ ਇਹ ਅੰਦਾਜ਼ਾ ਲਾਓ, ਜੇ ਹੁਣ ਇਹਨਾਂ ਦੀ ਇਕਨੋਮੀ ਦੀ ਗੱਲ ਹੀ ਕਰਨੀ ਹੋਏ, ਅਫਗਾਨਿਸਤਾਨ ਤੋਂ ਬਦਤਰ ਤਾਂ ਗੁਰਬਤ 'ਚ ਕੋਈ ਨਹੀਂ ਹੋਏਗਾ। ਇੱਕ ਅਮਰੀਕਨ ਡਾਲਰ ਜਿਹੜਾ ਲਗਭਗ 60 ਅਫਗਾਨ ਰੁਪਈਆਂ ਦੇ ਬਰਾਬਰ ਹੈ, ਔਰ ਇਧਰ 99 ਰੁਪਏ ਦੇ ਉੱਤੇ ਜਾ ਕੇ ਉਹ ਵੀ ਰਿਜ਼ਰਵ ਬੈਂਕ ਔਰ ਦੂਜਾ ਉਹਨਾਂ ਦੇ ਜਿਹੜੇ ਰਿਜ਼ਰਵ ਨੇ ਉਹਨਾਂ ਚੋਂ ਕੱਢ ਕੇ ਪਾ ਕੇ ਉਹਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਜਿਹੜਾ ਟਰੰਪ ਦਾ ਦਬਕਾ ਉਹਦੇ ਥੱਲੇ ਜਿਹੜੀ ਇਹਨਾਂ ਨੂੰ ਆਸ ਸੀ ਕਿ ਵੀ ਚਾਈਨਾ ਤੋਂ ਜਿਹੜੀਆਂ ਮੈਨੂਫੈਕਚਰਿੰਗ ਯੂਨਿਟਸ ਨਿਕਲਣਗੀਆਂ, ਦੇ ਵਿਲ ਲੈਂਡ ਇਨ ਇੰਡੀਆ, ਉਹ ਵੀ ਬਿਲਕੁਲ ਨਹੀਂ ਹੈ। ਬਿਲਕੁਲ ਜਿਹੜੇ ਇਨਵੈਸਟਰ ਨੇ ਉਹਨਾਂ ਦਾ ਬਿਲਕੁਲ ਫੇਥ ਟੁੱਟਿਆ ਹੋਇਆ ਹੈ। ਇਹ ਵੱਖਰੀ ਕਹਾਣੀ ਹੈ ਕਿ ਕਿਉਂਕਿ ਅੰਬਾਨੀ, ਅਡਾਨੀ ਕਲੈਨ ਪਲੱਸ ਇਹਨਾਂ ਦਾ ਜਿਹੜਾ ਅੰਡਰਹੈਂਡ ਬਾਣੀਆ ਮੈਂਟੈਲਿਟੀ ਹੈ, ਔਰ ਲੰਮੇ ਸਮੇਂ ਤੋਂ ਇਹ ਜਿਹੜੀਆਂ ਨੇ ਉਹ ਆਪਣੀਆਂ ਬਹੀਆਂ ਮੈਨੇਜ ਕਰਦੇ ਨੇ। ਇਹਨਾਂ ਨੂੰ ਜਾਂਚ ਹੈ ਕਿ ਡਾਟੇ ਨਾਲ ਗੜਬੜ ਕਰਕੇ ਇੱਕ ਫੇਕ ਬੁਲੰਦੀ ਰੱਖੀ ਹੋਈ ਹੈ। ਪਰ ਮੈਨੂੰ ਇਹ ਲੱਗਦਾ ਵੀ ਇੰਟਰਨੈਸ਼ਨਲੀ ਇੰਡੀਆ ਦਾ ਐਜ਼ ਏ ਡੈਮੋਕ੍ਰੈਟਿਕ ਕੰਟਰੀ ਵੀ ਵਕਾਰ ਥੱਲੇ ਗਿਆ ਹੈ। ਮਨੀਪੁਰ ਦੇ ਮਾਮਲੇ 'ਚ ਤੁਸੀਂ ਦੇਖਿਆ ਹੋਇਆ, ਯੂਰਪੀਅਨ ਪਾਰਲੀਮੈਂਟ ਦੇ ਤੁਸੀਂ ਲੈਜਿਸਲੇਸ਼ਨ ਦੇਖੋਗੇ ਤਾਂ ਈਸਾਈ ਵਰਲਡ ਨੂੰ ਵੀ ਪਤਾ ਹੈ ਕਿ ਇਹ ਕੀ ਨੇ। ਔਰ ਜਿਵੇਂ ਸਿੱਖਾਂ ਨੇ ਇਹਨਾਂ ਨੂੰ ਥਾਂ-ਥਾਈਂ ਜਿਹੜਾ ਉਹ ਨੰਗਿਆ ਕੀਤਾ ਹੋਇਆ ਹੈ, ਮੈਨੂੰ ਨਹੀਂ ਲੱਗਦਾ ਕਿ ਵੀ ਇਸ ਨੂੰ ਤੁਸੀਂ ਕੋਈ ਬਾਹਰਲੀਆਂ ਤਾਕਤਾਂ ਦੇ ਹਵਾਲੇ ਨਾਲ ਕੋਈ ਇੰਡੀਆ ਪ੍ਰਤੀ ਕੋਈ ਸਿੰਪੈਥੀ, ਹਾਂ ਥੋੜੀ ਬਹੁਤ ਵਰਕਿੰਗ ਰਿਲੇਸ਼ਨਸ਼ਿਪਸ ਤਾਂ ਜਿਹੜੇ ਮੁਲਕ ਬਰਮਾ ਵਰਗਾ, ਮਿਆਂਮਾਰ ਵਰਗਾ ਜਿੱਥੇ ਜੈਨੋਸਾਈਡ ਦੇ ਇਲਜ਼ਾਮ ਨੇ, ਦੂਜੇ ਨੇ, ਉਹਨਾਂ ਨਾਲ ਵੀ ਜਿਹੜੀਆਂ ਕੰਟਰੀਜ਼ ਡੀਲ ਕਰਦੀਆਂ ਨੇ, ਕਿਸੇ ਨੇ ਆਇਲ ਲੈਣਾ ਹੈ, ਕਿਸੇ ਨੇ ਕੁਝ ਹੋਰ ਦੇਣਾ ਹੈ, ਉਸ ਕਿਸਮ ਦੀ ਅਹਿਮੀਅਤ। ਭਾਰਤ ਕੋਈ ਛੋਟਾ ਮੁਲਕ ਨਹੀਂ ਹੈ, ਬਹੁਤ ਵੱਡਾ ਮੁਲਕ ਹੈ। ਬਹੁਤ ਸਾਰੇ ਉਹਨਾਂ ਦੇ ਕੋਲ ਓਰ ਨੇ, ਬਹੁਤ ਸਾਰਾ ਉਹਨਾਂ ਦਾ ਜਿਹੜਾ ਬ੍ਰਿਟਿਸ਼ ਪੀਰੀਅਡ ਦਾ ਸਟਰਕਚਰ ਹੈ ਉਹ ਢਹਿੰਦਿਆਂ ਵੀ ਢੱਠੇਗਾ, ਵਕਤ ਲੱਗੇਗਾ, ਲੇਕਿਨ ਉਹਦਾ ਵਕਾਰ ਹਰ ਲੈਵਲ ਦੇ ਉੱਤੇ ਉਹ ਡਾਊਨਵਰਡ ਟ੍ਰੈਂਡ ਹੈ ਉਸ ਦਾ। ਬਿਲਕੁਲ ਡਾਕਟਰ ਸਾਹਿਬ, ਅੱਜ ਜਿੰਨੀ ਅਸੀਂ ਗੱਲਬਾਤ ਕੀਤੀ ਆ ਤਾਂ ਉਹਦੇ 'ਚ ਮੈਨੂੰ ਲੱਗਦਾ ਕਿ ਇੰਡੀਆ ਦਾ ਜਿਹੜਾ ਬਿਹਾਰ ਇਲੈਕਸ਼ਨ ਦੇ ਜਿਹੜੇ ਟ੍ਰੈਂਡ ਨੇ, ਹੁਣ ਜਿਹੜੇ ਲੇਟੈਸਟ ਟ੍ਰੈਂਡ ਆ ਉਹਦੇ 'ਚ ਮੁਕਾਬਲਾ ਨਿਤਿਸ਼ ਕੁਮਾਰ ਦਾ ਤੇ ਬੀਜੇਪੀ ਦਾ ਹੀ ਬਣਦਾ ਨਜ਼ਰ ਆ ਰਿਹਾ ਆ। ਇਹ ਦੋਵੇਂ ਲਗਭਗ ਬਰਾਬਰ ਦੀਆਂ ਸੀਟਾਂ, ਸਰਕਾਰ ਬਣਨੀ ਲਗਭਗ ਤੈਅ ਨਜ਼ਰ ਆ ਰਹੀ ਹੈ ਐਨਡੀਏ ਦੀ, ਜਿਹਨੂੰ ਕਿ ਬੀਜੇਪੀ ਦੇ ਜਿਹੜੇ ਮਿਨਿਸਟਰ ਐਲਾਨ ਵੀ ਕਰਨ ਲੱਗੇ ਨੇ ਕਿ ਹੁਣ ਅਗਲੀ ਵਾਰੀ ਬੰਗਾਲ ਦੀ ਆ ਬਿਹਾਰ ਤੋਂ ਬਾਅਦ। ਨਹੀਂ, ਇਹਦੇ 'ਚ ਅਜੇ ਵੀ ਕਿਉਂਕਿ ਅਜੇ ਜਦੋਂ ਅਸੀਂ ਨਤੀਸ਼ ਕੁਮਾਰ ਦਾ ਕਰੈਕਟਰ ਦੇਖਦੇ ਹਾਂ, ਜੇ ਨਤੀਸ਼ ਕੁਮਾਰ ਨੂੰ ਇਹ ਲੱਗਾ ਕਿ ਬੀਜੇਪੀ ਉਹਨੂੰ ਚੀਫ ਮਿਨਿਸਟਰ ਬਣਾਉਣ 'ਚ ਆਨਾਕਾਨੀ ਕਰ ਰਹੀ ਹੈ ਜਾਂ ਉਹਦੇ ਬੰਦਿਆਂ ਨੂੰ ਤੋੜਨ ਦੀ ਕੋਸ਼ਿਸ਼ ਹੈ, ਤੇ ਇਹ ਵੀ ਸੰਭਵ ਹੈ ਕਿਉਂਕਿ ਨਤੀਸ਼ ਕੁਮਾਰ ਔਰ ਆਰਜੇਡੀ ਜਿਹੜਾ ਯਾਦਵ, ਜੇ ਇਹ ਰਲ ਜਾਣ ਫਿਰ ਵੀ ਐਬਸੋਲੂਟ ਮੈਜੋਰਿਟੀ ਬਣ ਜਾਂਦੀ ਹੈ। ਹਾਂਜੀ ਬਿਲਕੁਲ, ਮੈਂ ਇਸੇ ਕਰਕੇ ਡਾਕਟਰ ਸਾਹਿਬ ਕਹਿ ਰਿਹਾ ਕਿ ਹੁਣ ਮੁਕਾਬਲਾ ਬੀਜੇਪੀ ਤੇ ਜੇਡੀਯੂ ਦਾ ਵੱਧ ਬਣਦਾ ਨਜ਼ਰ ਆ ਰਿਹਾ ਆ ਕਿ ਜਿਵੇਂ ਦੀਆਂ ਸੀਟਾਂ ਲੱਗ ਰਹੀਆਂ ਨੇ ਤਾਂ ਇਹ ਸਾਰੇ ਦੇ ਵਿੱਚ ਤੇ ਭਾਰਤ ਦੀ ਜਿਹੜੀ ਰਾਜਨੀਤੀ ਆ ਉਹ ਜਿਵੇਂ ਇੱਕ ਟੋਟਲੀ ਹਿੰਦੂਤਵਾ ਆਈਡੀਓਲੋਜੀ ਤੇ ਚੱਲ ਕੇ ਇੱਕ ਹਿੰਦੂ ਰਾਸ਼ਟਰ ਦੇ ਜਿਹੜਾ ਉਹਨਾਂ ਦਾ ਮਿਸ਼ਨ ਆ ਉਹਦੇ ਵੱਲ ਨੂੰ ਵੱਧ ਰਹੀ ਆ, ਤੇ ਜਿਹਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਜਾਂ ਵੱਖੋ ਵੱਖਰੀਆਂ ਪਛਾਣਾਂ, ਕੌਮਾਂ, ਭਾਸ਼ਾਵਾਂ, ਜਿਹੜੇ ਸੱਭਿਆਚਾਰ ਨੇ ਉਹ ਲਗਾਤਾਰ ਹਿੰਦੂਤਵ ਦੇ ਨਿਸ਼ਾਨੇ ਤੇ ਨੇ। ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ, ਖਤਮ ਕੀਤਾ ਜਾ ਰਿਹਾ, ਜਜ਼ਬ ਕੀਤਾ ਜਾ ਰਿਹਾ, ਤੇ ਉਹਦੇ ਨਾਲ ਜਿਹੜਾ ਸਿੱਖ ਫੈਕਟਰ ਆ, ਇਹ ਸਿੱਖਾਂ ਦੇ ਵੱਲੋਂ ਜਿਹੜੀ ਰੈਜ਼ਿਸਟੈਂਸ ਦਿੱਤੀ ਜਾ ਰਹੀ ਆ, ਤੇ ਨਾਲ ਹੀ ਭਾਰਤ ਦਾ ਜਿਹੜਾ ਦੁਨੀਆ ਦੇ ਵਿੱਚ ਵਕਾਰ ਆ ਉਹਦੇ ਬਾਰੇ ਵੀ ਗੱਲ ਕੀਤੀ ਗਈ ਆ।
ਤਾਂ ਅੱਜ ਅਸੀਂ ਇਸ ਸੈਗਮੈਂਟ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਬੜਾ ਡੀਪ ਜਿਹੜਾ ਐਨਾਲਿਸਿਸ ਆ ਉਹ ਸਾਰੀ ਇੰਡੀਆ ਦੀ ਹਿਸਟਰੀ ਤੋਂ ਸ਼ੁਰੂ ਕਰਕੇ ਮੌਜੂਦਾ ਸਮੇਂ 'ਚ ਤੇ ਆਉਣ ਵਾਲੇ ਭਵਿੱਖ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹਦੇ ਬਾਰੇ ਸਾਡੇ ਨਾਲ ਸਾਂਝ ਪਾਈ ਹੈ ਗੱਲਾਂ ਦੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਦੁਨੀਆ ਭਰ ਦੇ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਦਾ ਵੀ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਬੇਨਤੀ ਆ ਕਿ TV 84 ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜੀ ਹੱਕ ਸੱਚ ਦੀ ਆਵਾਜ਼ ਹੈ, ਇੰਡੀਪੈਂਡੈਂਟ ਜਰਨਲਿਜ਼ਮ ਆ, ਉਹ ਤੁਹਾਡੇ ਤੱਕ ਲੈ ਕੇ ਆ ਰਿਹਾ ਆ। ਤੇ ਤੁਸੀਂ TV 84 ਦੇ ਸ਼ੋਅ ਨੂੰ ਜਿਹੜਾ ਆ ਉਹ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ, ਤੇ ਨਾਲ ਹੀ TV 84 ਦੀ ਨਵੀਂ ਐਪ tv84.com ਵੈਬਸਾਈਟ ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਲਾਈਵ ਟੀਵੀ ਨੂੰ ਤੇ ਹੋਰ ਖਬਰਾਂ ਵੀ। ਤੇ ਨਾਲ ਹੀ TV 84 ਦੀ ਐਪ ਤੁਸੀਂ ਆਪਣੇ ਆਈਫੋਨ ਦੇ ਵਿੱਚ, ਐਂਡਰੋਇਡ ਫੋਨ ਦੇ ਵਿੱਚ ਡਾਊਨਲੋਡ ਕਰੋ ਤੇ 24 ਘੰਟੇ ਦੀ ਜਿਹੜੀ ਫੀਡ ਆ TV 84 ਦੀ ਉਹ ਦੇਖੋ। ਤੇ TV 84 ਤੁਹਾਡੀ ਸਪੋਰਟ ਦੇ ਨਾਲ ਜਿਹੜੀ ਅੱਗੇ ਵੀ ਜਿਹੜੀ ਹੱਕ ਸੱਚ ਦੀ ਆਵਾਜ਼ ਆ ਇਸੇ ਤਰ੍ਹਾਂ ਬੁਲੰਦ ਕਰਦਾ ਰਹੇਗਾ। ਤੇ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਧੰਨਵਾਦ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।